नरेगा खत्म हो जानी चाहिए। ये किहड़ा काम करते बजुर्ग बंदे कहते बैठे रहते जाके पैसे ले लेंदे दिहाड़ी ले लेंदे काम कुम नहीं करते। की लगदा काम तुहाडे सामने होया आ ਜਾਂ ਤਾਂ ਆਣ ਕੇ ਦੇਖਣ ਵੀ ਕੰਮ ਚੈੱਕ ਕਰਨ ਆਣ ਕੇ ਵੀ ਕੰਮ ਕਾਰ ਹੋਇਆ ਕਿ ਨਹੀਂ ਹੋਇਆ। 17 18 ਦਿਨ 20 ਦਿਨ ਮਸੀਂ ਲੱਗਦੇ ਆ ਸਾਲ ਦੇ ਵਿੱਚ ਤੇ ਇੱਥੇ ਦਿਖਾਲੀ ਜਾਂਦੇ ਆ ਉਹ 90 ਦਿਨ ਲੱਗਦੇ ਆ 100 ਦਿਨ ਲੱਗਦਾ ਤਾਂ ਹੈ ਹੀ ਨਹੀਂਗਾ। ਗਾਹ ਰਾਜ ਕਿੱਦਾਂ ਕਰ ਲਊਗਾ? ਸਾਡੇ ਸਿਰ ਤੇ ਰਾਜ ਕਰਨਾ ਹੈ ਨਾ, ਗਾਹ ਕਿੱਦਾਂ ਰਾਜ ਕਰੂਗਾ? ਅਸੀਂ ਵੋਟਾਂ ਨਹੀਂ ਦੇਣੀਆਂ। ਭਗਵਾਨ ਵੋਟਾਂ ਪਵਾਉਣ ਵਾਲੇ ਪਏ ਅਸੀਂ ਹਜ਼ਾਰ ਰੁਪਈਆ ਦਵਾਂਗੇ। ਹੁਣ ਭਗਵੰਤ ਮਾਨ ਕਿੱਥੇ ਆ? ਰੋਟੀ ਕਿੱਥੋਂ ਖਾਈਏ? ਪੁੱਤ ਤਾਂ ਸਾਨੂੰ ਰੋਟੀ ਨਾ ਦਿੰਦੇ। ਅਸੀਂ ਗਰੀਬਣੀਆਂ ਕਿੱਧਰ ਨੂੰ ਜਾਈਏ ਜਿਹੜੀਆਂ ਬੇਦਵਾ ਆ ਹੈ? ਪੁੱਤਾਂ ਦਾ ਤਾਂ ਆਪਣਾ ਨਾ ਸਰਦਾ। ਇੱਕਦਮ ਕਾਲੀ ਚ ਨਾ ਪਾਰਲੀਮੈਂਟ 'ਚ ਕਾਨੂੰਨ 18 ਤਰੀਕ ਨੂੰ ਲਿਆਂਦਾ ਤੇ ਐਤਵਾਰ ਨੂੰ ਰਾਸ਼ਟਰਪਤੀ ਦੇ ਸਾਈਨ ਕਰਾ ਲਏ, ਫਟਾਫਟ ਲਾਗੂ ਕਰ ਦਿੱਤਾ। ਚਿੱਠੀਆਂ ਵੀ ਭੇਜਤੀਆਂ ਸਟੇਟਾਂ ਨੂੰ ਭੇਜਤੀਆਂ। ਹੁਣ ਲੋਕਾਂ ਦਾ ਜਿਹੜਾ ਵਿਰੋਧ ਹੋ ਰਿਹਾ ਉਹਨੂੰ ਰੋਕਣ ਲਈ ਇਹ ਹੁਣ ਪੰਚਾਇਤਾਂ ਨੂੰ ਆਰਡਰ ਕਰ ਰਹੇ ਆ ਵੀ ਤੁਸੀਂ ਪਿੰਡਾਂ ਦੇ ਵਿੱਚ ਆਮ ਇਜਲਾਸ ਕਰਕੇ ਤੇ ਸਾਡੇ ਹੱਕ 'ਚ ਮਤੇ ਪਾਓ। ਉਹ ਸਰਪੰਚ ਵਿਚਾਰਿਆਂ ਨੂੰ ਮਤੇ ਪਾਉਣੇ ਪੈ ਜਾਣੇ ਆ। 90% ਜਿਹੜੇ ਮਜ਼ਦੂਰ ਆ ਉਹਨਾਂ ਨੂੰ ਅਜੇ ਤੱਕ ਇਹ ਨਹੀਂ ਪਤਾ ਵੀ ਸਾਡੇ ਤੇ ਕੁਹਾੜਾ ਚੱਲ ਗਿਆ ਆ। ਵੀ ਤੁਹਾਨੂੰ ਪਤਾ ਵੀ ਮੋਦੀ ਸਰਕਾਰ ਨੇ ਇਹ ਬਦਲ ਦਿੱਤਾ ਕਾਨੂੰਨ ਵੀ ਹੁਣ ਐ ਕੰਮ ਮਿਲੂ? ਨਹੀਂ ਜੀ, ਇੱਥੇ ਕਿੱਥੇ ਪਤਾ ਸਾਨੂੰ ਤਾਂ ਕਿਸੇ ਗੱਲ ਦਾ ਹੀ ਨਹੀਂ ਪਤਾ। ਅਸੀਂ ਤਾਂ ਉਹਦਾ ਸਿਆਪਾ ਕਰਨਾ। ਅੱਛਾ, ਅਸੀਂ ਉਹਦਾ ਸਿਆਪਾ ਚੰਗੀ ਤਰ੍ਹਾਂ ਕਰਨਾ ਜਿਹਨੇ ਸਾਡਾ ਕੰਮ ਬੰਦ ਕੀਤਾ। ਅੱਛਾ, ਅਸੀਂ ਕਰਾਂਗੇ। ਅਸੀਂ ਕੀ ਉਹਨਾਂ ਦਾ ਮਾੜਾ ਕਰਦੀ ਹੁੰਦੀ? ਸਾਨੂੰ ਜਦੋਂ ਰੋਟੀ ਮਿਲਦੀ ਆ ਤਾਂ ਉਹ ਵੀ ਸਾਡੀ ਬੰਦ ਕਰ ਦਿੱਤੀ। ਕਿਉਂ ਕੀਤੀ ਬੰਦ ਉਹਨਾਂ ਨੇ? ਸਾਡੇ ਸਿਰ ਤਾਂ ਬੰਦੇ ਹੈ ਨਹੀਂ। ਕਿੰਨੇ ਦਿਨ ਕੰਮ ਮਿਲਦਾ ਜੀ? ਮਹੀਨਾ 1 ਮਹੀਨਾ ਮਿਲਦਾ। 100 ਦਿਨ ਕਹਿ ਕੇ ਨਾ 1 ਮਹੀਨਾ 20 ਦਿਨ ਬਸ ਇੰਨੇ ਕੁ ਦਿਨ ਮਿਲਦਾ ਸਾਲ ਦੇ ਵਿੱਚ। ਹਾਂਜੀ ਸਾਲ ਦੇ ਤੇ ਵਿੱਚ। ਇਹ ਤਾਂ ਕਹਿੰਦੇ ਜੀ 125 ਦਿਨ ਦਵਾਂਗੇ, ਹੁਣ 100 ਤੋਂ ਵੀ ਜ਼ਿਆਦਾ ਨਹੀਂ ਬਿਲਕੁਲ ਨਹੀਂ ਦੇ ਸਕਦੇ। ਨਹੀਂ ਦੇ ਸਕਦੇ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਇਸ ਸਮੇਂ ਤੁਸੀਂ ਵੇਖ ਰਹੇ ਹੋ। ਭਾਰਤ ਸਰਕਾਰ ਦੇ ਵੱਲੋਂ ਜਿਹੜਾ ਮਨਰੇਗਾ ਤਹਿਤ ਗਰੰਟੀ ਰੋਜ਼ਗਾਰ ਲੋਕਾਂ ਨੂੰ ਮਿਲਦਾ ਸੀ ਉਸ ਨੂੰ ਖਤਮ ਕਰਕੇ ਜੀ ਰਾਮ ਜੀ ਬਣਾ ਦਿੱਤਾ ਗਿਆ। ਵਿਕਸਿਤ ਭਾਰਤ ਦਾ ਨਾਮ ਦੇ ਦਿੱਤਾ ਗਿਆ। ਸਰਕਾਰ ਦਾ ਟੀਚਾ ਵੀ 1947 ਤੱਕ ਦੇਸ਼ ਨੂੰ ਵਿਕਸਿਤ ਬਣਾ ਦੇਣਾ ਹੈ। ਵਿਕਸਿਤ ਭਾਰਤ 47 ਚ ਕੀ ਹੋਊਗਾ ਉਹ ਦੇਖੀ ਜਾਊ। ਪਰ ਜੋ ਅੱਜ ਦੀ ਧਰਾਤਲ ਤੇ ਸਥਿਤੀ ਹੈ, ਲੋਕਾਂ ਦੇ ਵਿੱਚ ਡਰ ਹੈ ਕਿ ਉਹਨਾਂ ਦਾ ਜਿਹੜਾ ਕੰਮ ਹੈ ਉਹ ਜਾਂਦਾ ਰਹੂਗਾ। ਆਪਾਂ ਦਰਾਵਾਂ ਦੇ ਵਿੱਚ ਖੜੇ ਹਾਂ, ਜ਼ਿਲ੍ਹਾ ਜਲੰਧਰ ਦਾ ਇਹ ਪਿੰਡ ਹੈ। ਇੱਥੇ ਮਨਰੇਗਾ ਦਾ ਕੰਮ ਚੱਲ ਰਿਹਾ। ਸ਼ਾਇਦ ਇਹ ਆਖਰੀ ਕੰਮ ਹੋਵੇ। ਇਸ ਤੋਂ ਬਾਅਦ ਦੀਆਂ ਨਵੇਂ ਕਾਨੂੰਨ ਦੇ ਤਹਿਤ ਨਵੀਆਂ ਚੀਜ਼ਾਂ ਦੇ ਤਹਿਤ ਗੱਲਬਾਤ ਚੱਲੂਗੀ। ਬੀਬੀਆਂ ਮੌਜੂਦ ਨੇ, ਬਾਈ ਹੁਣੀ ਮੌਜੂਦ ਨੇ, ਬੰਦੇ ਸਾਰਿਆਂ ਨਾਲ ਗੱਲਬਾਤ ਕਰਾਂਗੇ। ਬਾਈ ਜੀ ਪਹਿਲਾਂ ਤੁਹਾਡੇ ਤੋਂ ਆਉਂਦੇ ਆ। ਤੁਹਾਨੂੰ ਜਾਣਕਾਰੀ ਮਿਲ ਗਈ ਹੈ ਵੀ ਭਾਰਤ ਸਰਕਾਰ ਨੇ ਤਬਦੀਲ ਕਰ ਦਿੱਤਾ ਮਨਰੇਗਾ ਨੂੰ, ਜੀ ਰਾਮ ਜੀ ਬਣਾਤਾ। ਕਹਿੰਦੇ 100 ਦੀ ਬਜਾਏ 125 ਦਿਨ ਰੋਜ਼ਗਾਰ ਮਿਲੂ, ਪਰ ਮਿਲੂ ਕਿੱਦਾਂ ਉਹ ਹਾਲੇ ਤੱਕ ਡਿਸਾਈਡ ਨਹੀਂ ਹੈਗਾ। ਦੱਸਿਓ ਕੀ ਲੱਗਦਾ ਤੁਹਾਨੂੰ ਮਿਲੂ? ਮੁਸ਼ਕਿਲ ਆ ਜੀ। ਇਸ ਹਿਸਾਬ ਨਾਲ 20 25 ਦਿਨ ਕਿੱਥੋਂ ਮਿਲ ਜਾਣਗਾ? ਜਿੱਥੋਂ 8 ਮਹੀਨੇ ਦੇ ਵਿੱਚ ਤਾਂ ਲੱਗਦਾ ਮਹੀਨਾ ਹੀ ਲੱਗਦਾ ਮਸੀਂ। 17 18 ਦਿਨ 20 ਦਿਨ ਮਸੀਂ ਲੱਗਦੇ ਆ ਸਾਲ ਦੇ ਵਿੱਚ। ਤੇ ਇੱਥੇ ਦਿਖਾਲੀ ਜਾਂਦੇ ਆ ਉਹ 90 ਦਿਨ ਲੱਗਦੇ ਆ 100 ਦਿਨ ਲੱਗਦਾ ਤਾਂ ਹੈ ਹੀ ਨਹੀਂਗਾ। ਸਿਰਫ 7 8 ਦਿਨ ਲੱਗਦੇ ਆ ਜਾ ਕੇ ਮਹੀਨੇ ਡੇਢ 2 ਮਹੀਨਿਆਂ ਬਾਅਦ ਬਾਰੀ ਆਉਂਦੀ ਆ। ਸਾਲ ਦੇ ਵਿੱਚ ਕਿੰਨੇ ਦਿਨ ਲੱਗਦੇ? 28 ਜਾਂ 30 ਦਿਨ ਮਸੀਂ ਲੱਗਦੇ ਆ। ਹਾਂ 6 ਮਹੀਨੇ ਬਾਰੀ 6 ਮਹੀਨੇ ਬਾਰੀ ਆਉਂਦੀ ਆ। 6 ਮਹੀਨੇ ਬਾਰੀ ਆਉਂਦੀ ਹਾਂਜੀ 6 ਮਹੀਨਿਆਂ ਦੀ ਵਾਰੀ। ਅੱਛਾ ਠੀਕ ਆ। ਤੇ ਫਿਰ ਵੈਸੇ ਆਸ ਹੁੰਦੀ ਆ ਵੀ ਰੋਜ਼ਗਾਰ ਮਿਲੂ, ਕੰਮ ਮਿਲੂ ਤਾਂ 4 ਪੈਸੇ ਬਣਨਗੇ। ਬਹੁਤ ਮੁਸ਼ਕਲ ਆ ਭਾਜੀ। ਜਿੱਥੇ ਕੰਮੇ 20 ਦਿਨ ਮਿਲਣਾ ਸਾਰਾ ਸਾਲ ਦੇ ਵਿੱਚ, ਉੱਥੇ ਕੀ ਪੈਸੇ ਬਣੂਗੇ? ਤੇ 20 ਦਿਨਾਂ ਦੇ ਕੰਮ ਦੇ ਨਾਲ, ਰੋਜ਼ਗਾਰ ਦੇ ਨਾਲ ਉਹ ਪੈਸਿਆਂ ਨਾਲ ਘਰ ਚੱਲ ਜਾਂਦਾ? ਨਹੀਂ, ਕਿੱਥੋਂ ਚੱਲਦਾ ਜੀ। ਅੱਛਾ ਇੱਕ ਹੋਰ ਗੱਲ ਬਾਈ ਕਹਿੰਦੇ ਆ, ਮੈਂ ਜਦੋਂ ਪਹਿਲਾਂ ਗੱਲਬਾਤ ਕੀਤੀ ਨਾ ਨਰੇਗਾ ਵਾਲਿਆਂ ਨਾਲ ਜਾਂ ਕੇਵਲ ਸਿੰਘ ਹਜ਼ਾਰਾ ਹੋਣਾ ਨਾਲ, ਉਹਦੇ ਤੇ ਲੋਕ ਇਹ ਪ੍ਰਤੀਕਿਰਿਆ ਦੇ ਰਹੇ ਆ ਵੀ ਨਰੇਗਾ ਖਤਮ ਹੋ ਜਾਣੀ ਚਾਹੀਦੀ। ਇਹ ਕਿਹੜਾ ਕੰਮ ਕਰਦੇ ਬਜ਼ੁਰਗ ਬੰਦੇ ਕਹਿੰਦੇ ਬੈਠੇ ਰਹਿੰਦੇ ਜਾ ਕੇ ਪੈਸੇ ਲੈ ਲੈਂਦੇ, ਦਿਹਾੜੀ ਲੈ ਲੈਂਦੇ, ਕੰਮ ਕੁਮ ਨਹੀਂ ਕਰਦੇ। ਕੀ ਲੱਗਦਾ? ਕੰਮ ਤੁਹਾਡੇ ਸਾਹਮਣੇ ਹੋਇਆ ਆ ਜਾਂ ਤਾਂ ਆਣ ਕੇ ਦੇਖਣ ਵੀ ਕੰਮ ਚੈੱਕ ਕਰਨ ਆਣ ਕੇ ਵੀ ਕੰਮ ਕਾਰ ਹੋਇਆ ਕਿ ਨਹੀਂ ਹੋਇਆ। ਸਾਰਾ ਦਿਨ ਲੱਗੇ ਰਹਿੰਦੇ ਆ। ਕਈ ਬੰਦੇ ਹੈਗੇ ਭੜਕਾਉਣ ਵਾਲੇ ਵੀ ਜਿਹੜੇ ਭੜਕਾਉਂਦੇ ਆ ਵੀ ਇਹ ਗਰੀਬ ਜਨਤਾ ਬੈਠੀ ਰਹਿੰਦੀ ਆ, ਇਹ ਸਾਡੀਆਂ ਬੁੱਤੀਆਂ ਕਾਹਤੋਂ ਨਹੀਂ ਕਰਦੇ ਵੀ ਸਾਡੇ ਘਰਾਂ ਚ ਆਣ ਕੇ ਸਾਡੀਆਂ ਬੁੱਤੀਆਂ ਕਰਨ, ਸਾਡੇ ਕੰਮਕਾਰ ਕਰਨ ਤੇ ਅਸੀਂ ਫੇ ਆਪਣੀ ਮਨਮਰਜ਼ੀ ਦੇ ਨਾਲ 10 ਰੁਪਏ ਦੇਈਏ ਜਾਂ ਨਾ ਦੇਈਏ। ਬਿਲਕੁਲ ਠੀਕ। ਇੱਥੇ ਹੁਣ ਇਦਾਂ ਵੀ ਇਹ ਆਪਣੀ ਮਿਹਨਤ ਮਨਜ਼ੂਰੀ ਕਰਦੇ ਆ। ਸਾਹ ਵੀ ਕਿਤੇ 10 ਮਿੰਟ ਲੈਣਾ ਹੁੰਦਾ, ਕਿਤੇ ਸਾਰਾ ਦਿਨ ਕਈ ਵਗਦੀ ਨਹੀਂ। ਮਾੜਾ ਮੋਟਾ ਤੇ ਰੈਸਟ ਕਰਨੀ ਪੈਂਦੀ ਆ। ਅੱਛਾ ਇੱਕ ਹੋਰ ਚੀਜ਼ ਹੈ ਇਹਦੇ ਤੇ, ਤੁਸੀਂ ਸਾਰੇ ਇਸ ਨਾਲ ਸ਼ਾਇਦ ਸਹਿਮਤ ਹੋਵੋਗੇ ਵੀ ਅਸੀਂ ਤਗੜੇ ਦੇ ਗੱਲ ਨੂੰ ਹੱਥ ਨਹੀਂ ਪਾਉਂਦੇ। ਜਿਹੜਾ ਅਫਸਰ ਤੁਹਾਡੇ ਤੋਂ ਪੈਸੇ ਖਾ ਕੇ, ਰਿਸ਼ਵਤਾਂ ਖਾ ਕੇ ਵੀ ਤੁਹਾਡਾ ਕੰਮ ਨਹੀਂ ਕਰਦਾ, ਕਦੀ ਉਹਦੇ ਟੇਬਲ ਤੇ ਜਾ ਕੇ ਨਹੀਂ ਕਿਹਾ ਵੀ ਤੂੰ ਤਾਂ ਕੰਮ ਨਹੀਂ ਕਰਦਾ। ਇੱਥੇ ਜਿਹੜਾ ਮਜ਼ਦੂਰ ਕਈ ਚਲਾ ਰਿਹਾ ਉਹਨੂੰ ਅਸੀਂ ਕਹਿੰਦੇ ਆ ਵੀ ਤੂੰ ਕੰਮ ਨਹੀਂ ਕਰਦਾ ਨਹੀਂ। ਸਹੀ ਗੱਲ ਹੈ। ਹਾਂਜੀ ਹਾਂਜੀ ਇਹੀ ਗੱਲ ਹੈ ਨਾ। ਬੀਬੀ ਤੁਹਾਨੂੰ ਕੀ ਲੱਗਦਾ ਹੈ? ਗਰੀਬ ਤੇ ਧੱਕਾ ਕਰਦੇ ਆ ਸਾਰੇ ਇਹ। ਹਾਂਜੀ, ਹੋਰ ਕੰਮ ਤਾਂ ਇਹ ਦਿੰਦੇ ਨਹੀਂ ਹੈਗੇ ਦਾਨ।
ਇਹ ਹੁਣ ਸਰਕਾਰ ਮੋਦੀ ਕਹਿੰਦਾ ਮੈਂ ਤਾਂ 100 ਦੀ ਬਜਾਏ 125 ਦਿਨ ਦੇ ਦੇਣਾ। ਫਿਰ ਗਾਹ ਰਾਜ ਕਿੱਦਾਂ ਕਰ ਲਊਗਾ? ਸਾਡੇ ਸਿਰ ਤੇ ਰਾਜ ਕਰਨਾ ਹੈ ਨਾ, ਗਾਹ ਕਿੱਦਾਂ ਰਾਜ ਕਰੂਗਾ? ਅਸੀਂ ਵੋਟਾਂ ਨਹੀਂ ਦੇਣੀਆਂ। ਅੱਛਾ ਹਾਂਜੀ, ਗਾਹ ਫਿਰ ਸਾਡੇ ਵਾਂਗੂ ਮੰਗਦਾ ਹੀ ਫਿਰੇ। ਅੱਛਾ ਹਾਂ, ਬਸ ਇਹੀ ਗੱਲ ਵਾ। ਅੱਛਾ ਵੈਸੇ ਜਿੱਦਾਂ ਦੱਸਦੇ 20 ਕੁ ਦਿਨ ਕੰਮ ਮਿਲਦਾ, ਉਹ 20 ਦਿਨ ਕੰਮ ਮਿਲੇ ਨਾਲ ਘਰ ਚੱਲ ਜਾਂਦਾ। ਨਹੀਂ ਚੱਲਦਾ, ਉਹ ਵੀ ਸਾਨੂੰ ਪੈਸੇ ਨਹੀਂ ਮਿਲਦੇ। ਅੱਛਾ ਹਾਂ, ਉਹ ਵੀ ਨਹੀਂ ਮਿਲਦੇ। ਤੁਹਾਡੇ ਤੋਂ ਆਉਣਾ ਮੈਂ ਤੁਹਾਡੇ ਤੋਂ। ਉਹ ਵੀ ਨਹੀਂ ਮਿਲਦੇ ਟਾਈਮ ਨਾਲ। ਅੱਛਾ ਸਾਨੂੰ ਜਿਸਲੇ ਲੋੜ ਹੁੰਦੀ ਉਸਲੇ ਸਾਨੂੰ ਮਿਲਦੇ ਹੀ ਨਹੀਂ। 4-4 5-5 ਮਹੀਨੇ ਤੋਂ ਉਹ ਮਿਲਦੇ ਹੀ ਨਹੀਂ ਪੈਸੇ ਸਾਨੂੰ। ਅੱਛਾ ਉਹ ਵੀ ਕੀ ਫਾਇਦਾ ਫਿਰ ਸਾਨੂੰ ਕਰਨੇ ਦਾ ਨਾ ਇਹ, ਜਦ ਸਾਨੂੰ ਕੋਈ ਪੈਸੇ ਨਹੀਂ ਹਾਸਲ ਹੋਣਾ। ਇਹ ਗੱਲ ਵਾ। ਅੱਛਾ ਹੁਣ ਜਿਹੜਾ ਸਰਕਾਰ ਕਹਿੰਦੀ ਹੈ ਵੀ ਥੋੜੇ ਪੈਸੇ ਅਸੀਂ ਦਿੰਨੇ ਆ, ਥੋੜੇ ਤੁਹਾਡੇ ਪੰਜਾਬ ਦੀ ਸਰਕਾਰ ਜੇ ਭਗਵੰਤ ਮਾਨ ਨਾਲੋਂ ਉਹ ਦਊਗਾ, ਤੁਹਾਨੂੰ ਲੱਗਦਾ ਵੀ ਪੰਜਾਬ ਸਰਕਾਰ ਦੇ ਕੋਲ ਪੈਸੇ ਹੈਗੇ ਆ ਵੀ ਦੇ ਨਹੀਂ, ਸਾਨੂੰ ਕਿਸੇ ਤੋਂ ਨਹੀਂ ਹਾਸਲ ਹੋਣੀ ਹੈਗੀ। ਵੋਟਾਂ ਪਾਉਣ ਵਾਲੇ ਭਈ ਅਸੀਂ 1000 ਰੁਪਇਆ ਦਵਾਂਗੇ। ਹੁਣ ਭਗਵੰਤ ਮਾਨ ਕਿੱਥੇ ਆ? ਨਹੀਂ ਹੁਣ ਭਗਵੰਤ ਮਾਨ ਕਿੱਥੇ ਆ? 1000 ਰੁਪਇਆ ਕਹਿੰਦਾ ਸੀ ਨਾ, ਲਾ ਲਓ ਜਿੰਨੇ ਚਿਰ ਦਾ ਜਿੱਤਿਆ ਕਿੰਨੇ ਸਾਡੇ ਪੈਸੇ ਬਣਦੇ ਆ, ਉਹ ਦਵੇ ਸਾਨੂੰ। ਹੁਣ ਤਾਂ 48,000 ਸ਼ਾਇਦ ਹੋ ਹਾਂਜੀ ਉਹੀ ਗੱਲ ਕਰਦੇ ਆ ਵੀ ਕਹਿੰਦਾ ਸੀ 1000 ਦਵਾਂਗੇ। ਹੁਣ ਭਗਵੰਤ ਮਾਨ ਕਿੱਥੇ ਜੇ ਕੋਈ ਪੁੱਛਣ ਵਾਲਾ ਹੋਵੇ? ਉਹ ਬੰਦ ਕਰ ਦਿੱਤੀ ਹੈ ਜੀ। ਕਣਕ ਵੀ ਮਿਲਦੀ ਸੀ, ਉਹ ਵੀ ਭਗਵੰਤ ਮਾਨ ਬੰਦ ਕੀਤੀ ਆ। ਹੁਣ ਜਿਹੜੇ ਦਾ ਕਣਕ ਮਿਲਦੀ ਉਹਨਾਂ ਕੀ ਬਣਦਾ 5 ਕਿਲੋ ਨਾਲ? ਕਿੱਥੋਂ ਖਾਣ ਬੱਚੇ ਸਾਡੇ ਭੁੱਖੇ? ਦਿਹਾੜੀਦਾਰ ਲੈ ਲੈਣੀਆਂ ਕਣਕ। ਹੋਊਗਾ ਉਹ 2500 ਛੱਡ ਕੇ 1500 ਵੀ ਦੇਣੋਂ ਹਟ ਗਏ ਆ। ਉਹ ਵੀ ਨਹੀਂ ਆਈ ਹੈਗੀ, 3-3 ਮਹੀਨੇ ਹੋ ਚੱਲੇ ਆ। ਹੁਣ ਪਹਿਲਾਂ ਪੈਨਸ਼ਨ ਗਈ, ਆ ਦਾਣੇ ਜਿਹੜੇ ਮਿਲਦੇ ਸੀ ਕਹਿੰਦੇ ਉਹ ਵੀ ਗਏ, ਤੇ ਹੁਣ ਆ ਕੰਮ ਵੀ ਜਾਂਦਾ ਉਹ ਵੀ ਸਾਨੂੰ ਪਹਿਲਾਂ। ਹੁਣ 5 ਕਿਲੋ ਦਾਣੇ ਕੀ ਹੁੰਦੇ ਆ? 5 ਕਿਲੋ ਕੀ ਹੁੰਦੇ ਦਾਣੇ? ਕਿੱਦਾਂ ਜੀ? ਆ ਕਹਿੰਦੇ 5 ਕਿਲੋ ਮਿਲਦੇ। ਪਹਿਲਾਂ 30 ਕਿਲੋ ਮਿਲਦੇ ਸੀਗੇ, ਬਾਦਲ ਸਰਕਾਰ ਦੀ ਟਾਈਮ ਤੇ 30 ਕਿਲੋ ਬੁਲਾਏ ਹੋ ਸਕੇ, ਤੇ ਹੁਣ 15 ਕਿਲੋ ਵੀ ਨਹੀਂ ਆਉਣ ਡਏ। ਅੱਛਾ ਇੱਕ ਜਣੇ ਨੂੰ 5 ਕਿਲੋ ਦਿੰਦੇ, ਇੱਕ ਜਣੇ ਨੂੰ 5 ਕਿਲੋ ਦਿੰਦੇ ਆ। ਇਹ ਬੜੇ ਝੋਲ ਨੇ ਇੱਧਰ ਜਾਣਦੇ। ਕੀ ਕਹਿੰਦੇ ਤੁਸੀਂ? ਸੋਚੋ ਵੀ ਘੱਟ ਦਿੰਦੇ ਦਾਣਿਆਂ 'ਚ। ਹਾਂ, ਜੋਖਦੇ ਘੱਟ ਆ। ਵਿਧਵਾ ਨੂੰ ਕਹਿੰਦੇ ਸੀ 2500 ਰੁਪਇਆ ਮਿਲੂਗਾ, ਉਹ ਵੀ ਨਹੀਂ ਦਿੰਦੇ ਹੈਗੇ ਪੈਨਸ਼ਨਾਂ ਦਾ। ਤੇ ਵਿਧਵਾ ਕਿੱਥੇ ਜਾਣ? ਆਹੋ, ਜਿਹੜੀਆਂ ਵਿਧਵਾ ਇੱਥੇ ਕੰਮ ਕਰਦੀਆਂ ਨੇ, ਹੁਣ ਇਹ ਵੀ ਕੰਮ ਤਕਰੀਬਨ ਕਹਿੰਦੇ ਖਤਮ ਹੀ ਕਰ ਦੇਣਾ। ਫੇਰ ਕਿੱਦਾਂ ਹੋ? ਨੇ ਖਤਮ ਕਾਹਤੋਂ ਕਰਨਗੇ? ਫੇਰ ਅਸੀਂ ਨਾਰੇ ਲਾਵਾਂਗੇ, ਉਹਨਾਂ ਦੇ ਆਪ ਗੱਲ ਕਰਾਂਗੇ, ਹੜਤਾਲ ਕਰਾਂਗੇ ਉਹਨਾਂ ਨੂੰ। ਆਹੋ, ਫੇਰ ਅਸੀਂ ਵਿਧਵਾ ਆ, ਅਸੀਂ ਕਿੱਥੋਂ ਖਾਣਾ ਆ? ਇਹਨਾਂ ਦੇ ਕਮਾਈ ਕਰਕੇ ਖਾਣਾ, ਗਰੀਬਾਂ ਕਰਕੇ। ਗਰੀਬਾਂ ਨੇ ਬਣਾਈ ਸਰਕਾਰ, ਪਲਟ ਵੀ ਸਕਦੇ ਗਰੀਬ ਲੋਕ। ਪਰ ਇਦਾਂ ਤਾਂ ਲੱਗਦਾ ਵੀ ਉਹਨਾਂ ਨੂੰ ਗਰੀਬਾਂ ਦੀ ਪਰਵਾਹ ਹੀ ਕੋਈ ਨਹੀਂ ਗੀ। ਗਰੀਬਾਂ ਦੀ ਪਰਵਾਹ ਕੋਈ ਨਹੀਂ। ਕਰਕੇ ਜੇ ਗਰੀਬਾਂ ਦੀ ਉਹਨਾਂ ਨੂੰ ਤਾਂ ਪਰਵਾਹ ਨਹੀਂ, ਤਾਂ ਅਸੀਂ ਫੇਰ ਕਿਹ ਨੂੰ ਜਾਈਏ? ਕਿੱਧਰ ਨੂੰ ਜਾਈਏ? ਰੋਟੀ ਕਿੱਥੋਂ ਖਾਈਏ? ਪੁੱਤ ਤਾਂ ਸਾਨੂੰ ਰੋਟੀ ਨਾ ਦਿੰਦੇ। ਅਸੀਂ ਗਰੀਬਣੀਆਂ ਕਿੱਧਰ ਨੂੰ ਜਾਈਏ? ਜਿਹੜੀਆਂ ਵਿਧਵਾ ਆ, ਪੁੱਤਾਂ ਦਾ ਤਾਂ ਆਪਣਾ ਨਾ ਸਰਦਾ, ਤਾਂ ਅਸੀਂ ਕਿੱਧਰ? ਸਾਨੂੰ ਵੀ ਪੈਨਸ਼ਨ ਲਾਉਣ, ਸਾਨੂੰ ਪੈਨਸ਼ਨ ਲਾਉਣ ਫੇ। ਜਿਹਨਾਂ ਤੋਂ ਨਹੀਂ ਕੰਮ ਹੁੰਦਾ ਵਿਧਵਾ ਤੋਂ। ਪੈਨਸ਼ਨ ਲੱਗੀ ਨਹੀਂ ਤੁਹਾਨੂੰ? ਕਾਹਦੀ ਲੱਗੀ? 1500 ਰੁਪਈਆ ਵੀ ਖੋਣ ਨੂੰ ਫਿਰਦੇ ਆ। 11ਵੇਂ ਮਹੀਨੇ ਦੀ ਪੈਨਸ਼ਨ ਦਿੱਤੀ। ਕਦੀ 2500 ਆ ਗਿਆ, ਕਦੀ ਤੁਹਾਨੂੰ 2500 ਆ ਜਾਣਾ, ਕਦੀ ਤੁਹਾਨੂੰ 1000 ਆ। ਉਹ ਸਾਨੂੰ ਤਾਂ 1500 ਤਾਂ ਵਧੀ ਨਾ। ਅੱਛਾ ਵਧੀ ਨਹੀਂ 1500 ਤਾਂ। ਫੇ ਉਹ ਚ ਕੀ ਕਰ? ਦੁਆ ਲਿਆਈਏ ਕਿ ਰੋਟੀ ਖਾਈਏ ਕਿ ਕੀ ਕਰੀਏ? ਦੱਸੋ ਕੀ ਕਰੀਏ? ਕਦੀ ਆਧਾਰ ਕਾਰਡ ਲੈ ਕੇ ਆਓ, ਕਦੀ ਆਪਣਾ ਨੰਬਰ ਅਟੈਚ ਕਰਾਓ। ਕਈ ਖੇਖਣ ਕਰਦੇ ਆ ਬੈਂਕ ਵਾਲੇ। ਖੇਖਣ ਕਰਦੇ ਹੋਰ ਕਦੀ ਕਹਿੰਦੇ ਆਪਣਾ ਆਧਾਰ ਕਾਰਡ ਲੈ ਕੇ ਆਓ, ਤੁਹਾਡਾ ਅਟੈਚ ਨਹੀਂ ਹੋਇਆ ਹੈਗਾ। ਇਹ ਬੀਬੀਆਂ ਵਿਚਾਰੀਆਂ ਨੇ ਉੱਥੇ ਜਾ ਕੇ ਧੱਕੇ ਖਾਂਦੀਆਂ ਹੈਗੀਆਂ, ਆਪਣੇ ਬਲੋਕ ਵਿੱਚ ਜਾ ਕੇ, ਅੱਛਾ ਸੁਵਿਧਾ ਕੇਂਦਰ 'ਚ ਜਾ ਕੇ। ਕੋਈ ਨਹੀਂ ਸੁਣਦਾ ਹੈਗਾ। ਜਿਹੜਾ ਗਰੀਬ ਤੇ ਅਨਪੜ੍ਹ ਵਿਅਕਤੀ ਹੈ, ਉਹਦੀ ਸੁਣਵਾਈ ਕਿੰਨੀ ਕੁ ਹੈ ਉਹ ਤੁਹਾਨੂੰ ਨਜ਼ਰ ਆਉਂਦੀ ਹੋਊਗੀ। ਜਿਹਦੇ ਨਾਲ ਵੀ ਗੱਲ ਕਰਦੇ ਆ, ਉਹ ਕਹਿੰਦੇ ਕੋਈ ਸਿੱਧੇ ਮੂੰਹ ਗੱਲ ਨਹੀਂ ਕਰਦਾ। ਇਹ ਉਦਾਂ ਬਹੁਤ ਸੋਹਣਾ ਲੱਗਦਾ ਸੁਣਨ ਨੂੰ ਜਦੋਂ ਗੱਲ ਹੁੰਦੀ ਹੈ ਕਿ ਭਾਈ ਆਪਾਂ ਲੋਕ ਰਾਜ ਲੈ ਕੇ ਆਉਣਾ ਹੈ। ਇਹ ਲੋਕ ਰਾਜ ਦੀ ਆਹ ਤਸਵੀਰ ਹੁੰਦੀ ਹੈ। ਹਜ਼ਾਰਾ ਜੀ ਮਾੜਾ ਜਿਹਾ ਤੁਸੀਂ ਇੱਥੇ ਆਓ। ਇਹ ਸਰਕਾਰਾਂ ਤਾਂ ਕਹਿੰਦੀਆਂ ਵੀ ਆਪਾਂ ਲੋਕਾਂ ਦਾ ਰਾਜ ਲੈ ਕੇ ਆਉਣਾ, ਲੋਕਾਂ ਦਾ ਰਾਜ ਹੋਣਾ ਚਾਹੀਦਾ। ਇਸ ਹਿਸਾਬ ਨਾਲ ਲੱਗਦਾ ਵੀ ਲੋਕਾਂ ਦਾ ਰਾਜ ਹੈ ਇਹ। ਦੇਖੋ ਗੱਲ ਇਹ ਆ ਵੀ ਇਹ ਸਰਕਾਰਾਂ ਜਿਹੜੀਆਂ ਆ ਬਣਾਉਂਦੇ ਤਾਂ ਲੋਕ ਆ, ਚ ਕੋਈ ਸ਼ੱਕ ਨਹੀਂ ਹੈ। 95% ਗਰੀਬ ਜਨਤਾ ਆ, ਮਿਹਨਤ ਕਰਨ ਵਾਲੇ। ਲੇਕਿਨ ਸਰਕਾਰਾਂ ਜਿਹੜੀਆਂ ਬਣਦੀਆਂ ਆ, ਉਹ ਕਾਰਪੋਰੇਟ ਘਰਾਣੇ ਉਹਨਾਂ ਨੂੰ ਪੈਸੇ ਦੇ ਕੇ ਇਲੈਕਸ਼ਨਾਂ ਲੜਾਉਂਦੇ ਆ, ਉਹਨਾਂ ਦੀਆਂ ਪਾਰਟੀਆਂ ਵੀ ਉਹੀ ਚਲਾਉਂਦੇ ਆ। ਆ ਹੁਣੇ ਹੀ ਖਬਰ ਆਈ ਆ ਵੀ 2800 ਕਰੋੜ ਰੁਪਈਆ ਜਿਹੜਾ ਆ ਇਹਨਾਂ ਨੇ ਅਡਾਨੀਆਂ ਵਾਨੀਆਂ ਨੇ ਇਹਨਾਂ ਪਾਰਟੀਆਂ ਨੂੰ ਦਿੱਤਾ ਬੀਜੇਪੀ ਨੂੰ, ਜੇ ਚ 3000 ਕਰੋੜ ਕੱਲੀ ਬੀਜੇਪੀ ਨੂੰ ਗਿਆ, ਤੇ ਬਾਕੀ ਪੈਸੇ ਜਿਹੜੇ ਕਾਂਗਰਸ ਨੂੰ ਵੀ ਗਏ ਆ ਤੇ ਦੂਜੀਆਂ ਪਾਰਟੀਆਂ ਨੂੰ ਵੀ ਗਏ ਆ। ਹੁਣ ਜਿਹੜੀਆਂ ਪਾਰਟੀਆਂ ਹਜ਼ਾਰੇਦਾਰ ਘਰਾਣਿਆਂ ਦੇ ਪੈਸੇ ਨਾਲ ਜਿੱਤਦੀਆਂ, ਉਹ ਗਰੀਬਾਂ ਲਈ ਕੰਮ ਕਿੱਥੋਂ ਕਰਨਗੀਆਂ? ਉਹ ਤਾਂ ਅਮੀਰਾਂ ਦਾ ਖਾਣਗੀਆਂ ਤੇ ਉਹਦੇ ਗੁਣ ਗਾਉਣਗੀਆਂ। ਜਿਹਦਾ ਖਾਈਏ ਉਹਦੇ ਗੁਣ ਗਾਈਏ। ਉਹਨਾਂ ਦੇ ਉਹ ਮੁਨਾਫੇ ਵਧਾਉਣ ਤੇ ਲਗਾਤਾਰ ਲੱਗੇ ਹੋ ਆ, ਚੀਜ਼ਾਂ ਦੀਆਂ ਕੀਮਤਾਂ ਨੂੰ ਲਗਾਤਾਰ ਅਸਮਾਨਾਂ ਵੱਲ ਲਿਜਾ ਰਹੇ ਆ।
ਤੇ ਗਰੀਬਾਂ ਦੀ ਦਿਹਾੜੀ ਜਿਹੜੀ ਉਹਨੂੰ ਖਤਮ ਕਰ ਰਹੇ ਆ। ਰੁਜ਼ਗਾਰ ਜਿਹੜਾ ਆ ਉਹ ਖਤਮ ਕਰਨ ਦੀਆਂ ਨੀਤੀਆਂ ਤੇ ਚੱਲ ਰਹੇ ਆ। ਸਰਕਾਰੀ ਨੌਕਰੀਆਂ ਮਿਲਦੀਆਂ ਸੀ, ਡਾਕਟਰ ਅੰਬੇਦਕਰ ਨੇ 27% ਕਿ 30% 25% ਰਿਜ਼ਰਵੇਸ਼ਨ ਗਰੀਬਾਂ ਲਈ ਕੀਤੀ ਸੀ ਤਾਂ ਕਿ ਗਰੀਬ ਵੀ ਨੌਕਰੀਆਂ 'ਚ ਜਾ ਸਕਣ। ਪਰ ਉਹ ਰਿਜ਼ਰਵੇਸ਼ਨ ਹੁਣ ਸਰਕਾਰ ਨੇ ਆਪਣੇ ਆਪ ਹੀ ਖਤਮ ਕਰਤੀ ਆ, ਕਿਉਂਕਿ ਨੌਕਰੀਆਂ ਦੇਣੀਆਂ ਹੀ ਬੰਦ ਕਰਤੀਆਂ, ਸਾਰਾ ਕੁਝ ਹੀ ਪ੍ਰਾਈਵੇਟ ਕਰਤਾ। ਉਦੋਂ ਬਾਅਦ ਜਿਹੜਾ ਪਬਲਿਕ ਸੈਕਟਰ, ਜਿੱਥੇ ਨਹਿਰੂ ਨੇ ਰੇਲਵੇ ਬਣਾਈ ਸੀ, ਪਬਲਿਕ ਸੈਕਟਰ ਬਣਾਇਆ ਸੀ ਪੰਡਿਤ ਨਹਿਰੂ ਨੇ ਆਜ਼ਾਦੀ ਦੇ ਸੰਘਰਸ਼ ਦੇ ਦਬਾਅ ਥੱਲੇ ਪਬਲਿਕ ਸੈਕਟਰ ਬਣਾਇਆ ਸੀ। ਜੇ ਕਾਰਖਾਨੇ 'ਚ ਕੰਮ ਨਹੀਂ ਮਿਲਦਾ ਤੇ ਪਬਲਿਕ ਸੈਕਟਰ ਜਿਹੜੇ ਸਰਕਾਰੀ ਕਾਰਖਾਨੇ ਆ ਉਹਨਾਂ 'ਚ ਲੋਕਾਂ ਨੂੰ ਕੰਮ ਮਿਲੂਗਾ, ਰੇਲਵੇ 'ਚ ਕੰਮ ਮਿਲੂਗਾ। ਰੇਲਵੇ 'ਚ ਤਨਖਾਹ ਲੱਖ ਰੁਪਈਆ ਆ, ਇੱਦਾਂ ਬੈਂਕਾਂ ਦੇ ਵਿੱਚ ਤਨਖਾਹ ਸਵਾ ਲੱਖ 1.5 ਲੱਖ ਆ, ਇੱਦਾਂ ਹੀ LIC 'ਚ ਤਨਖਾਹਾਂ ਆ। ਬੜੀਆਂ ਸਹੂਲਤਾਂ ਲੋਕਾਂ ਨੂੰ ਮਿਲਦੀਆਂ ਸੀ। ਲੇਕਿਨ ਸਰਕਾਰ ਨੇ ਕੀ ਕੀਤਾ, ਇਹ ਸਾਰੇ ਜਿਹੜੇ ਅਦਾਰੇ ਆ ਇਹ ਅਡਾਨੀ ਤੇ ਅਬਾਨੀ ਨੂੰ ਵੇਚਤੇ ਕੌਡੀਆਂ ਦੇ ਭਾਅ। ਪੈਸੇ ਲੋਕਾਂ ਦੇ ਨਾ, ਪੈਸੇ ਟੈਕਸ ਨਾ ਬਣੇ ਤੇ ਵੇਚਤੇ ਅਡਾਨੀ ਅਬਾਨੀ ਨੂੰ ਕੌਡੀਆਂ ਦੇ ਭਾਅ। ਉਹਨਾਂ ਨੇ ਮਾਲਕ ਬਣ ਗਏ ਆ। ਉਹ ਹੁਣ ਮਸ਼ੀਨਾਂ ਦੇ ਨਾਲ ਕੰਮ ਕਰਾਉਂਦੇ ਆ, ਆਊਟਸੋਰਸਿੰਗ ਰਾਹੀਂ ਕੰਮ ਕਰਾਉਂਦੇ ਆ ਤੇ ਲੋਕਾਂ ਦਾ ਜਿਹੜਾ ਦਰਵਾਜ਼ੇ ਸੀਗੇ ਪਬਲਿਕ ਸੈਕਟਰ ਪੂਰੀ ਤਰ੍ਹਾਂ ਬੰਦ। ਇਹਨਾਂ ਲੋਕਾਂ ਦਾ ਕੀ ਕਸੂਰ ਹੈ? ਤੁਸੀਂ ਇੱਥੇ ਆਏ ਹੋ, ਇਹਨਾਂ ਨਾਲ ਗੱਲਬਾਤ ਕੀਤੀ ਹੈ, ਇਹ ਵਿਚਾਰੇ ਇੱਥੇ ਮਨਰੇਗਾ ਦਾ ਕੰਮ ਕਰ ਰਹੇ ਸੀ। ਕੀ ਇਹਨਾਂ ਨੂੰ ਇਸ ਗੱਲ ਦਾ ਗਿਆਨ ਹੈਗਾ ਵੀ ਕੇਂਦਰ ਨੇ ਇਹਨਾਂ ਨਾਲ ਆਹ ਕੁਝ ਕਰਤਾ, ਵੀ ਹੁਣ ਤਬਦੀਲ ਕਰਤਾ ਨਾਮ ਵੀ, ਤੇ ਉੱਤੋਂ ਕਹਿੰਦੇ 100 ਦੀ ਜਗ੍ਹਾ 125 ਦਿਨ ਕੰਮ ਮਿਲੂ, ਪਰ ਹਿੱਸਾ ਬਰਾਬਰ ਪਊਗਾ ਕੇਂਦਰ ਤੇ ਪੰਜਾਬ? ਕੇਂਦਰ ਨੇ ਇੱਕਦਮ ਕਾਲੀ ਚ ਨਾ ਪਾਰਲੀਮੈਂਟ 'ਚ ਕਾਨੂੰਨ 18 ਤਰੀਕ ਨੂੰ ਲਿਆਂਦਾ ਤੇ ਐਤਵਾਰ ਨੂੰ ਰਾਸ਼ਟਰਪਤੀ ਦੇ ਸਾਈਨ ਕਰਾ ਲਏ ਆ, ਫਟਾਫਟ ਲਾਗੂ ਕਰ ਦਿੱਤਾ। ਚਿੱਠੀਆਂ ਵੀ ਭੇਜਤੀਆਂ ਸਟੇਟਾਂ ਨੂੰ, ਭੇਜਤੀਆਂ। ਹੁਣ ਲੋਕਾਂ ਦਾ ਜਿਹੜਾ ਵਿਰੋਧ ਹੋ ਰਿਹਾ ਉਹਨੂੰ ਰੋਕਣ ਲਈ ਇਹ ਹੁਣ ਪੰਚਾਇਤਾਂ ਨੂੰ ਆਰਡਰ ਕਰ ਰਹੇ ਆ ਵੀ ਤੁਸੀਂ ਪਿੰਡਾਂ ਦੇ ਵਿੱਚ ਆਮ ਇਜਲਾਸ ਕਰਕੇ ਤੇ ਸਾਡੇ ਹੱਕ 'ਚ ਮਤੇ ਪਾਓ। ਉਹ ਸਰਪੰਚ ਵਿਚਾਰਿਆਂ ਨੂੰ ਮਤੇ ਪਾਉਣੇ ਪੈ ਜਾਣੇ ਆ। ਇਸ ਕਰਕੇ ਇਹ ਉੱਤੇ ਮੋਹਰ ਲਾਉਣੀ ਚਾਹੁੰਦੇ ਆ ਪੰਚਾਇਤਾਂ ਦੇ ਸਰਬਸੰਮਤੀ ਦੇ ਨਾਲ ਲਵਾ ਕੇ। ਅੱਛਾ, ਪਰ ਇਹਨਾਂ ਲੋਕਾਂ ਨੂੰ ਪਤਾ ਸੀ ਇਸ ਚੀਜ਼ ਦਾ? ਇਹ ਅੜਭੋਲ ਨੇ ਜਾਂ ਗਿਆਨ? 90% ਜਿਹੜੇ ਮਜ਼ਦੂਰ ਆ ਉਹਨਾਂ ਨੂੰ ਅਜੇ ਤੱਕ ਇਹ ਨਹੀਂ ਪਤਾ ਵੀ ਸਾਡੇ ਤੇ ਕੁਹਾੜਾ ਚੱਲ ਗਿਆ ਆ। ਅੱਛਾ, ਸਿਰਫ ਜਿਹੜੇ TV ਵਗੈਰਾ ਦੇਖਦੇ ਆ ਜਾਂ ਕੋਈ ਤੁਹਾਡੇ ਵਰਗੇ ਚੈਨਲ ਜਿਹੜੇ ਆ ਉਹਨਾਂ ਨੂੰ ਦੇਖਦੇ ਆ, ਉਹਦੇ ਨਾਲ ਥੋੜਾ ਬਹੁਤਾ ਗਿਆਨ ਹੁੰਦਾ ਆ। ਉਹ ਥੋੜਾ ਇੱਕ ਦੂਜੇ ਨੂੰ ਦੱਸਦੇ, ਯਕੀਨ ਅਜੇ ਵੀ ਕਿਸੇ ਨੂੰ ਨਹੀਂ ਆਉਂਦਾ ਵੀ ਕੰਮ ਬੰਦ ਹੋ ਗਿਆ। ਠੀਕ ਹੈ ਹਜ਼ਾਰਾ ਜੀ, ਧੰਨਵਾਦ। ਬੀਬੀ, ਤੁਹਾਨੂੰ ਪਤਾ ਵੀ ਮੋਦੀ ਸਰਕਾਰ ਨੇ ਇਹ ਬਦਲ ਦਿੱਤਾ ਕਾਨੂੰਨ ਵੀ ਹੁਣ ਐ ਕੰਮ ਮਿਲੂ? ਨਹੀਂ ਜੀ, ਇੱਥੇ ਕਿੱਥੇ ਪਤਾ ਸਾਨੂੰ ਤਾਂ ਕਿਸੇ ਗੱਲ ਦਾ ਹੀ ਨਹੀਂ ਪਤਾ। ਅਸੀਂ ਤਾਂ ਉਹਦਾ ਸਿਆਪਾ ਕਰਨਾ। ਅੱਛਾ, ਅਸੀਂ ਉਹਦਾ ਸਿਆਪਾ ਚੰਗੀ ਤਰ੍ਹਾਂ ਕਰਨਾ ਜਿਹਨੇ ਸਾਡਾ ਕੰਮ ਬੰਦ ਕੀਤਾ। ਅੱਛਾ, ਅਸੀਂ ਕਰਾਂਗੇ। ਆਹੋ, ਅਸੀਂ ਕਾਨੂੰਨ ਨਾਲ ਲੜਾਂਗੇ, ਚੰਗੀ ਤਰ੍ਹਾਂ ਲੜਾਂਗੇ ਅਸੀਂ ਕਾਨੂੰਨ ਨਾਲ। ਅੱਛਾ, ਹਾਂਜੀ। ਅੱਛਾ, ਪੰਜਾਬ ਸਰਕਾਰ ਨੇ ਇਹਦੇ ਤੇ ਭਗਵੰਤ ਮਾਨ ਨੇ ਕੋਈ ਨਹੀਂ ਕੁਛ ਕਿਹਾ ਵੀ ਇਹ ਗਲਤ ਹੈ ਜਾਂ ਸਹੀ ਹੈ? ਤੁਹਾਨੂੰ ਲੱਗਦਾ ਵੀ ਉਹ ਵੀ ਨਾਲ ਹੀ ਰਲ ਉਲ ਗਏ? ਉਹ ਵੀ ਨਾਲ ਹੀ ਰਲੇ ਹੋ, ਨਾਲ ਹੀ ਰਲ ਕੇ ਸਭ ਕੰਮ ਕਰਦੇ ਹੋ। ਅੱਛਾ, ਸਭ ਕੰਮ ਇਹ ਨਾਲ ਹੀ ਰਲ ਕੇ ਕਰਦੇ ਵੱਡੇ ਬੰਦੇ। ਸਾਨੂੰ ਨਹੀਂ ਪਤਾ ਵੀ ਇਹ ਕੀ ਹੁੰਦਾ ਤੇ ਕੀ ਨਹੀਂ। ਠੀਕ ਹੈ। ਕੀ ਨਹੀਂ ਕਰਦੇ ਸਰਕਾਰ ਕਿ ਸਾਨੂੰ ਨਹੀਂ ਪਤਾ ਜੀ। ਸਾਡੀਆਂ ਵੋਟਾਂ ਲੈ ਕੇ ਸਾਡੇ ਇੱਥੇ ਹੱਥ ਜੋੜ ਕੇ ਵੋਟਾਂ ਲੈਂਦੇ ਆ, ਗੋਡੇ ਫੜਦੇ ਆ। ਹੱਥ ਜੋੜ ਕੇ ਵੋਟਾਂ ਲੈਂਦੇ ਆ ਤੇ ਮੁੜ ਕੇ ਆ ਕੇ ਸਾਡਾ ਕੰਮ ਬੰਦ ਕਰ ਦਿੰਦੇ। ਕਿਉਂ ਕੀਤਾ ਉਹਨਾਂ ਨੇ? ਅਸੀਂ ਕੀ ਉਹਨਾਂ ਦਾ ਮਾੜਾ ਕਰਦੀ ਹਾਂ? ਜਿਹੜਾ ਸਾਨੂੰ ਜਦੋਂ ਰੋਟੀ ਮਿਲਦੀ ਆ ਤਾਂ ਉਹ ਵੀ ਸਾਡੀ ਬੰਦ ਕਰ ਦਿੱਤੀ। ਕਿਉਂ ਕੀਤੀ ਬੰਦ ਉਹਨਾਂ ਨੇ? ਸਾਡੇ ਸਿਰ ਤਾਂ ਬੰਦੇ ਹੈ ਨਹੀਂ। ਅਸੀਂ ਤਾਂ ਕਰਾਂਗੇ ਸਿਆਪਾ ਚੰਗੀ ਤਰ੍ਹਾਂ ਸਿਆਪਾ ਕਰਾਂਗੇ ਉਹਨਾਂ ਦਾ, ਜਿਨ੍ਹਾਂ ਨੇ ਸਾਡਾ ਕੰਮ ਬੰਦ ਕੀਤਾ। ਗਰੀਬ ਬੰਦੇ ਸਾਡੇ ਸਿਰ ਤਾਂ ਬੰਦੇ ਹੈ ਨਹੀਂ। ਨਾ ਮੇਰਾ ਕੋਈ ਪੁੱਤ ਵਾ, ਨਾ ਮੇਰਾ ਕੋਈ ਕਮਾਈ ਕਰਨ ਵਾਲਾ। ਇਹੋ ਅਸੀਂ ਕੰਮ ਕਰਕੇ ਤਾਂ ਅਸੀਂ ਰੋਟੀ ਸਾਨੂੰ ਮਿਲਦੀ ਸੀ, ਇਹੋ ਸਾਡਾ ਕੰਮ ਬੰਦ ਕਰ ਦਿੱਤਾ। ਅਸੀਂ ਕਿੱਥੇ ਜਾਈਏ? ਇਹ ਜ਼ਹਿਰ ਖਾ ਕੇ ਮਰਨ ਵਾਲੀਆਂ। ਜ਼ਹਿਰ ਖਾ ਕੇ ਮਰ ਜਾਵਾਂਗੇ ਅਸੀਂ ਉਹਨਾਂ ਦੇ ਸਿਰ ਚੜ ਕੇ। ਮੋਦੀ ਦੇ ਪੁਆੜੇ ਮੋਦੀ ਦੇ ਸਾਰੇ। ਜੇ ਇਹ ਕੰਮ ਹੋਇਆ ਤਾਂ ਹੋਰ ਵੀ ਹੁਣ ਕੀ ਕਰੀਏ? ਬਾਲਿਆਂ ਵਾਲੇ ਸਾਰਿਆਂ ਨੂੰ ਪੈਸੇ ਮਿਲੇ, ਸਾਡੇ ਪਿੰਡ 'ਚ ਕਿਸੇ ਨੂੰ ਨਹੀਂ ਮਿਲੇ। ਅੱਛਾ, ਬਾਲਿਆਂ ਵਾਲੇ ਪੈਸੇ ਵੀ ਦੱਸ ਦਿਓ ਕੀ? ਬਾਲਿਆਂ ਵਾਲੇ ਕਿਸੇ ਨੂੰ ਨਹੀਂ ਸਾਡੇ ਪਿੰਡ 'ਚ ਮਿਲੇ। ਬਾਲਿਆਂ ਵਾਲੇ ਕਿਸੇ ਨੂੰ ਨਹੀਂ ਮਿਲੇ। ਬਾਲਿਆਂ ਵਾਲੇ ਪੈਸੇ ਜਿੱਦਾਂ ਆਏ ਉਦਾਂ ਹੀ ਮੋੜ ਦਿੱਤਾ ਪਿੱਛੇ ਨੂੰ। ਇਹ ਪੰਚਾਇਤਾਂ ਨੇ ਪਤਾ ਨਹੀਂ ਮੋੜ ਦਿੱਤਾ, ਪਤਾ ਨਹੀਂ ਇਹ ਵੱਡੇ ਬੰਦਿਆਂ ਨੇ ਮੋੜ ਦਿੱਤੇ। ਅੱਛਾ, ਕਿਸੇ ਤੁਹਾਡੇ ਪਿੰਡ 'ਚ ਕਿਸੇ ਨੂੰ ਵੀ ਨਹੀਂ ਮਿਲਿਆ? ਨਹੀਂ ਮਿਲੇ। ਤੁਸੀਂ ਸਰਪੰਚ ਤੱਕ ਪਹੁੰਚ ਨਹੀਂ ਕੀਤੀ? ਸਰਪੰਚ ਨੂੰ ਪੁੱਛਿਆ? ਸਰਪੰਚ ਕਹਿੰਦੇ ਆ ਜਾਣੇ ਆ ਜਾਓਗੇ, ਨਹੀਂ ਆਉਂਦੇ। ਅੱਛਾ, ਪਤਾ ਨਹੀਂ ਆਏ ਨਹੀਂ। ਸਰਕਾਰ ਦਾ ਵੀ ਫਰਜ਼ ਆ ਕੋਈ ਬੰਦਾ ਘੱਲਣ ਪਿੰਡ ਵਿੱਚ ਵੀ, ਕਿਹੜੇ ਬੰਦੇ ਦੇ ਮਕਾਨ ਪਏ ਆ ਲੈਂਟਰ ਵਾਲੇ, ਕਿਹਦੇ ਬਾਲਿਆਂ ਵਾਲੇ, ਇਹ ਪਤਾ ਕਰਨਾ ਚਾਹੀਦਾ। ਕੋਈ ਬੰਦਾ ਘੱਲਣਾ ਚਾਹੀਦਾ। ਇਹ ਥੋੜਾ ਫੋਟੋਆਂ ਖਿੱਚ ਕੇ ਲੈ ਗਏ, 100 ਰੁਪਈਆ ਲੈ ਗਏ, ਮੁੜ ਕੇ ਕੁਝ ਦਿੱਤਾ ਨਹੀਂ ਹੈਗਾ ਕਿਸੇ ਨੂੰ ਵੀ। ਉਲਟਾ ਤੁਹਾਡੇ ਤੋਂ ਪੈਸੇ ਲੈ ਗਏ ਪਰ ਦਿੱਤਾ ਤੁਹਾਨੂੰ ਕੁਝ ਨਹੀਂ। ਲੈ ਗਏ ਆ 100 ਰੁਪਏ ਲੈ ਕੇ ਗਏ ਆ। ਬਾਲਿਆਂ ਦੇ ਕਹਿੰਦੇ ਪੈਸੇ ਦੇਣਗੇ, ਮੁੜ ਕੇ ਬਾਲਿਆਂ ਦੇ ਪੈਸੇ ਨਹੀਂ ਦਿੱਤੇ ਸਾਨੂੰ। ਆਹੋ, ਮੁੜ ਕੇ ਫੇਰ ਸਾਡੀਆਂ ਭਰਾਵਾ ਛੱਤਾਂ ਡਿੱਗਣ ਲੱਗੀਆਂ ਆ।
ਛੱਤਾਂ ਡਿੱਗੀਆਂ, ਕੰਧਾਂ ਪਾਟ ਗਈਆਂ, ਛੱਤਾਂ ਡਿੱਗਣ ਲੱਗੀਆਂ। ਕਿੱਥੇ ਰਹੀਏ ਕਿੱਥੇ ਨਾ ਰਹੀਏ। ਆ ਬਾਲੇ ਏਦਾਂ ਦੀਆਂ ਗੱਲਾਂ ਕਰ ਦਿੰਦੇ ਆ, ਪਰਮਾ ਜਾਂਦੇ ਗਰੀਬਾਂ ਨੂੰ, ਮੁੜ ਕੇ ਕੁਛ ਨਹੀਂ ਖਾ ਕੇ ਤੇ ਲਾਂਭੇ ਹੋ ਜਾਂਦੇ ਆ। ਕਿੱਧਰ ਨੂੰ ਜਾਈਏ? ਕਾਹਦੀਆਂ ਕੰਧਾਂ ਬਣਾਈਏ, ਕਾਹਦੀਆਂ ਛੱਤਾਂ ਪਾਈਏ, ਕਿੱਥੇ ਕਿੱਥੇ ਖਾਈਏ? ਅੱਛਾ, ਇੱਕ ਗੱਲ ਇੱਥੇ ਬਹੁਤ ਸਾਰੇ ਲੋਕ ਇਹ ਸੋਚਦੇ ਨੇ ਵੀ ਭਾਈ ਜਿਹੜੀਆਂ ਚੀਜ਼ਾਂ ਫ੍ਰੀ ਚ ਮਿਲਦੀਆਂ ਨੇ ਇਹ ਗਲਤ ਨੇ, ਨਹੀਂ ਦੇਣੀਆਂ ਚਾਹੀਦੀਆਂ, ਲੋਕ ਕੰਮ ਚੋਰ ਬਣਦੇ ਨੇ। ਪਰ ਤੁਹਾਡੀ ਜਾਣਕਾਰੀ ਦੇ ਲਈ ਦੱਸ ਦਈਏ ਕਿ ਵੈਲਫੇਅਰ ਕੰਮ ਕਰਨੇ ਇਹ ਵੀ ਸਟੇਟ ਦਾ ਹੀ ਕੰਮ ਹੁੰਦਾ ਹੈ। ਉਸਨੇ ਸੋਚਣਾ ਹੈ ਆਪਣੇ ਲੋਕਾਂ ਦਾ, ਜਿਹੜੇ ਬਿਲੋ ਪੋਵਰਟੀ ਲਾਈਨ ਨੇ, ਗਰੀਬੀ ਰੇਖਾ ਤੋਂ ਹੇਠਾਂ ਨੇ, ਉਹਨਾਂ ਨੂੰ ਕਿੱਦਾਂ ਚੱਕਣਾ ਹੈ, ਕਿੱਦਾਂ ਉਹਨਾਂ ਨੂੰ ਬਾਕੀਆਂ ਦੇ ਬਰਾਬਰ ਲੈ ਕੇ ਆਉਣਾ ਹੈ। ਇਹ ਉਹ ਸਰਕਾਰ ਦਾ ਹੀ ਕੰਮ ਹੁੰਦਾ ਹੈ। ਸਰਕਾਰ ਦਾ ਕੰਮ ਇਹ ਨਹੀਂ ਹੈ ਕਿ ਇੱਕ ਵੋਟ ਜਿੱਤ ਲਈ ਤੇ ਅਗਲੀਆਂ ਵੋਟਾਂ ਤੱਕ ਉਹਨਾਂ ਲੋਕਾਂ ਨੂੰ ਅਣਗੌਲਿਆਂ ਕਰ ਦੇਣਾ। ਬੜੀ ਤਰਾਸਦੀ ਨਾਲ ਕਹਿਣਾ ਪੈਂਦਾ ਹੈ ਕਿ ਇਸ ਦੇਸ਼ ਦੇ ਵਿੱਚ ਅੱਜ ਤੱਕ ਅਸੀਂ ਨਾਗਰਿਕ ਬਣ ਹੀ ਨਹੀਂ ਸਕੇ। ਸਾਰੇ ਦੇ ਸਾਰੇ ਇੱਥੇ ਖੜੇ ਹੋਏ ਵਿਅਕਤੀ ਸਿਰਫ ਵੋਟਰ ਨੇ। ਜਦੋਂ ਵੋਟਾਂ ਹੁੰਦੀਆਂ ਨੇ ਨਜ਼ਰ ਆਉਂਦੇ ਨੇ, ਜਦੋਂ ਵੋਟਾਂ ਨਿਬੜ ਜਾਂਦੀਆਂ ਨੇ ਉਸ ਤੋਂ ਬਾਅਦ ਇਹ ਸਾਰੇ ਦਿਖਣੋਂ ਹਟ ਜਾਂਦੇ ਨੇ, ਬੇਸ਼ੱਕ ਸਾਹਮਣੇ ਖੜੇ ਰਹਿਣ। ਆ ਬੀਬੀ ਹੁਣੀ ਇੱਥੇ ਕੁਝ ਕਹਿਣਾ ਚਾਹੁੰਦੇ ਸੀ, ਕੀ ਹੋਇਆ? ਹਾਂਜੀ, ਨਹੀਂ ਵੋਟਾਂ ਲੈਣ ਤੋਂ ਨੱਠਦੇ ਆ ਤਾਂ ਅਸੀਂ ਮੁੜ ਕੇ ਜਦੋਂ ਵੋਟਾਂ ਪਵਾ ਲੈਂਦੇ ਆ ਤਾਂ ਮੁੜ ਕੇ ਉਹਨਾਂ ਦੀ ਸ਼ਕਲ ਵੀ ਨਹੀਂ ਅਸੀਂ ਦੇਖੀ ਦੀ। ਮੁੜ ਕੇ ਆਣੀ ਫਿਰ ਮਿਹਨਤਾਂ ਕਰਦੇ ਆ, ਸਾਨੂੰ ਵੋਟਾਂ ਪਾਓ, ਜਿਤਾਓ ਸਾਨੂੰ ਤੇ ਤੈਨੂੰ ਆਹ ਸਹੂਲਤਾਂ ਮਿਲਣਗੀਆਂ। 1000 ਰੁਪਇਆ ਤੈਨੂੰ ਭੱਤਾ ਰਸੋਈ ਮਿਲੂਗਾ, 2500 ਰੁਪਇਆ ਤੁਹਾਡੀ ਪੈਨਸ਼ਨ ਕਰਾਂਗੇ। ਕੋਈ ਨਹੀਂ ਕਰਦਾ ਪੈਨਸ਼ਨ ਹੈਗੀਆਂ। ਅਸੀਂ ਤਾਂ ਉਹਨਾਂ ਦਾ ਸਿਆਪਾ ਰੱਜ ਕੇ ਕਰਾਂਗੇ। ਹੁਣ ਅਸੀਂ ਵਿਧਵਾ ਬੁੜੀਆਂ ਜਨਾਨੀਆਂ ਅਸੀਂ ਕਿੱਥੇ ਜਾਈਏ? ਹੈਨਾ, ਅਸੀਂ ਇਹ ਕਮਾਈ ਕਰਨੀ ਆ, ਇਹ ਅਸੀਂ ਖਾਣੀ ਆ। ਤਿੰਨ ਮਾਲੇ ਸਾਡੇ ਕੋਲ ਥਾਂ ਆ, 3 ਬੱਚੇ ਆ ਮੇਰੇ, ਤਾਂ ਉਹ ਕਿੱਥੇ ਅਸੀਂ ਬਾੜ ਗਏ? ਇਹਨੇ ਨਾ ਕੋਈ ਬਾਲੇ ਵਾਲਿਆਂ ਦਾ ਪੈਸਾ ਦਿੱਤਾ, ਨਾ ਸਾਨੂੰ ਕੋਈ ਗ੍ਰਾਂਟ ਦਿੱਤੀ ਆ, ਨਾ ਇਹ ਪਹਿਲਾਂ ਕਹਿੰਦੇ ਸੀ ਕਲੋਨੀਆਂ ਅਸੀਂ ਪਾ ਕੇ ਦੇਵਾਂਗੇ, 5-5 ਮਾਲੇ ਥਾਂ ਵੀ ਦੇਵਾਂਗੇ। ਉਹਨੇ ਕਿਸੇ ਨੇ ਸੁਣਾਈ ਨਹੀਂ ਕੀਤੀ। ਵੋਟਾਂ ਨੂੰ ਮੂੰਹ ਜਾ ਕੇ ਨੱਠਦੇ ਇੱਥੇ ਨੂੰ। ਇਹ ਕਿਉਂ ਨੱਠਦੇ ਫਿਰ ਇੱਥੇ ਨੂੰ? ਤਾਂ ਗੋਡੇ ਫੜਦੇ ਨੇ, ਪੈਰੀ ਹੱਥ ਲਾਉਂਦੇ ਆ, ਸਰਾਣੇ ਤੋਂ ਵੜ ਕੇ ਪੌੜੀਆਂ ਵਿੱਚ ਵੜ ਜਾਂਦੇ ਆ। ਕਹਿੰਦੇ ਅਸੀਂ ਪੌੜੀਆਂ 'ਚ ਬੈਠਾਂਗੇ, ਸਰਾਣੇ 'ਚ ਨਹੀਂ ਬੀਬੀ ਬਹਿਣਾ। ਸਰਾਣੇ ਤੁਸੀਂ ਬੈਠੋ, ਅਸੀਂ ਸਰਾਣੇ ਸਾਨੂੰ ਬਿਠਾਲਦੇ ਆ। ਹਲੇ ਤਾਂ ਆਪ ਨਹੀਂ ਬਹਿੰਦੇ, ਫਿਰ ਆ ਪੌੜੀਆਂ 'ਚ ਫਸ ਕੇ ਵੋਟਾਂ ਸਾਡੇ ਤੋਂ ਲੈਂਦੇ ਆ। ਕਾਹਦੇ ਲਈ ਵੋਟਾਂ ਲੈਂਦੇ ਆ? ਆ ਉੱਚੀਆਂ ਕੁਰਸੀਆਂ ਤੇ ਬਹਿੰਦੇ ਆ, ਸਾਡੇ ਵਰਗੇ ਗਰੀਬਾਂ ਨੂੰ ਥੱਲੇ ਤੇ ਥੱਲੇ ਰੱਖਦੇ ਆ। ਅਸੀਂ ਥੱਲੇ ਕਿਉਂ ਰਹੀਏ? ਤੁਹਾਡੇ ਏਰੀਏ ਦਾ ਐਮਐਲਏ ਬੇਸ਼ੱਕ ਸਰਕਾਰ 'ਚ ਨਹੀਂ ਹੈ, ਕਾਂਗਰਸ ਦਾ ਹੈ, ਪਰ ਤੁਹਾਡੇ ਪਿੰਡ ਕਿੰਨੀ ਵਾਰੀ ਗੇੜਾ ਮਾਰਿਆ ਉਹਨੇ? ਇੱਕ ਵਾਰੀ ਵੀ ਨਹੀਂ ਮਾਰਿਆ, ਇੱਕ ਵਾਰੀ ਨਹੀਂ ਗੇੜਾ ਮਾਰਿਆ ਸਾਨੂੰ। ਪਿੰਡ ਦੀ ਘਰ ਟੁੱਟੀ ਪਈ ਹੈ। ਬੁੜੇ ਬੰਦੇ ਕਿੱਥੇ ਜਾਣ? ਗੋਡੇ ਅੱਗੇ ਦੋ ਉੱਥੇ ਡਿੱਗ ਗਾਹਾਂ ਜਾਂਦੇ ਅੱਡਿਆਂ ਨੂੰ, ਹੈਨਾ? ਇਹ ਗੱਲ ਵਾ। ਹੁਣ ਦੇਖ 2-2 3-3 ਮਾਲੇ, 4-4 ਬੱਚੇ, ਉਹ ਕਿੱਥੇ ਵੜ ਗਏ? ਉਹ ਸਾਨੂੰ ਲਾਰਾ ਲਾ ਕੇ ਮੁੜ ਕੇ ਸਾਡੀ ਬਾਤ ਨਹੀਂ ਪੁੱਛਦੇ। ਕਿੱਧਰ ਨੂੰ ਜਾਣ ਗਰੀਬ ਬੰਦੇ? ਕੀ ਲੱਗਦਾ ਜੀ ਕੀ ਬਣੂ ਫਿਰ ਜੇ ਹੁਣ ਕੰਮ ਜਾਂਦਾ ਲੱਗਾ ਤਾਂ? ਲੱਖ ਰੁਪਈਆ ਬਣਨਾ ਕੀ ਆ? ਸਾਰੇ ਵਿਚਾਰੇ ਰੋਣ ਨੂੰ ਹੀ ਰਹਿ ਗਏ, ਫਿਰ ਇਹਨਾਂ ਦੇ ਸਿਆਪੇ ਹੀ ਕਰਨ ਨੂੰ ਰਹਿ ਗਏ ਆ। ਕਿਉਂਕਿ ਕੰਮ ਬੰਦ ਹੋਈ ਜਾਂਦਾ ਆ, ਕੋਈ ਸਹੂਲਤ ਮਿਲ ਨਹੀਂ ਰਹੀ, ਪੈਨਸ਼ਨਾਂ ਤੱਕ ਬੰਦ ਆ। ਕਿੰਨੀਆਂ ਜਨਾਨੀਆਂ ਇੱਥੇ ਵਿਧਵਾ ਵਿਚਾਰੀਆਂ, ਕੋਈ ਉਹਨਾਂ ਦਾ ਬੱਚਾ ਨਹੀਂ ਹੈਗਾ, ਉਹਨਾਂ ਦੇ ਸਿਰ ਤੇ ਕੋਈ ਹੈਗਾ ਕਮਾਊ, ਕਿੱਦਾਂ ਰੋਣ ਦਈਆਂ ਆ। ਉਹਨਾਂ ਨੂੰ ਚਾਹੀਦਾ ਵੀ ਕੰਮ ਨਹੀਂ ਬੰਦ ਹੋਣੇ ਚਾਹੀਦਾ। ਹਾਂਜੀ, ਉਹ ਨਹੀਂ ਬੰਦ ਹੋਣਾ ਨਹੀਂ ਹੋਣਾ, ਇਹ ਹੱਲੇ ਸਪਸ਼ਟ ਹੋਣਾ। ਪਰ ਅਗਲੇ ਕਹਿੰਦੇ ਵੀ 100 ਦੀ ਬਜਾਏ 125 ਦਿਨ ਦਵਾਂਗੇ, ਪਰ ਪੰਜਾਬ ਸਰਕਾਰ ਹਿੱਸਾ ਪਾਵੇ। ਪੰਜਾਬ ਸਰਕਾਰ ਤਾਂ ਪਹਿਲਾਂ ਵਾਲੇ ਪੈਸੇ ਨਹੀਂ ਦੇ ਪਾ ਰਹੀ। ਤੁਹਾਨੂੰ ਲੱਗਦਾ ਪੰਜਾਬ ਸਰਕਾਰ ਇੰਨਾ ਕੁਝ ਕਰ ਸਕਦੀ ਜਿਹੜੇ ਆਮ ਆਦਮੀ ਪਾਰਟੀ ਦੀ? ਨਹੀਂ ਕਰ ਸਕਦੇ। ਉਹਨਾਂ ਤੋਂ 10% ਨਹੀਂ ਹੋਇਆ, ਉਹਨੇ 40% ਕਿੱਥੋਂ ਕਰ ਦੇਣਾ ਹੈ? ਹਾਂਜੀ, ਨਹੀਂ ਕਰ ਸਕਦੇ। ਕਿੰਨੇ ਦਿਨ ਕੰਮ ਮਿਲਦਾ ਜੀ? ਮਹੀਨਾ 1 ਮਹੀਨਾ ਮਿਲਦਾ, 100 ਦਿਨ ਕਹਿ ਕੇ ਨਾ, 1 ਮਹੀਨਾ 20 ਦਿਨ, ਬਸ ਇੰਨੇ ਕੁ ਦਿਨ ਮਿਲਦਾ ਸਾਲ ਦੇ ਵਿੱਚ। ਹਾਂਜੀ, ਸਾਲ ਦੇ ਵਿੱਚ। ਇਹ ਤਾਂ ਕਹਿੰਦੇ ਜੀ 125 ਦਿਨ ਦਵਾਂਗੇ, ਹੁਣ 100 ਤੋਂ ਵੀ ਜ਼ਿਆਦਾ ਨਹੀਂ, ਬਿਲਕੁਲ ਨਹੀਂ ਦੇ ਸਕਦੇ, ਨਹੀਂ ਦੇ ਸਕਦੇ। ਹਾਂਜੀ, ਵੈਸੇ ਜਿਹੜੇ ਦਿਨ ਕੰਮ ਕਰਦੇ ਹੁੰਨੇ ਆ, ਜਿੱਦਾਂ ਮੈਂ ਪਹਿਲਾਂ ਬਾਈ ਹੁਣਾਂ ਨਾਲ ਗੱਲ ਕੀਤੀ ਵੀ ਲੋਕੀ ਗੱਲਾਂ ਕਰਦੇ ਨੇ, ਵਿਹਲੇ ਬੁੱਲੇ ਬਹਿ ਕੇ ਚਲੇ ਜਾਂਦੇ ਨੇ, ਪੈਸੇ ਲੈ ਲੈਂਦੇ, ਕੰਮ ਕੋਈ ਨਹੀਂ ਕਰਦੇ। ਕੰਮ ਕਰਦੇ ਹੋ? ਨਹੀਂ, ਕੰਮ ਤਾਂ ਸਾਰੇ ਕਰਦੇ ਆ। ਕੰਮ ਕਰਦੇ ਕਰਕੇ ਗਾਂ ਕੰਮ ਚੱਲਦਾ ਆ। ਵੀ ਸਾਰੇ ਜਦੋਂ ਜਿਹੜੇ ਦਫ਼ਤਰਾਂ ਦੇ ਵਿੱਚ ਬੈਠੇ ਆ ਅਫਸਰ, ਉਹ ਕਿੰਨਾ ਕੁ ਕੰਮ ਕਰਦੇ ਆ? ਉਹ ਵੀ ਨਹੀਂ ਇੰਨਾ ਕੰਮ ਕਰ ਸਕਦੇ ਜਿੰਨੇ ਮਜ਼ਦੂਰ ਕਰਦੇ ਆ। ਹਾਂਜੀ, ਕੈਮਰੇ 'ਚ ਭਾਈ ਸਾਹਿਬ ਆ ਦਿਖਾ ਲਓ ਮਾੜਾ ਜਿਹਾ ਵੀ ਆ ਜੇ ਕੰਮ ਨਹੀਂ ਕੀਤਾ, ਨਹੀਂ ਉਹ ਸਾਡੀ ਲੇਬਰ ਨੇ ਨਹੀਂ ਕੰਮ ਕੀਤਾ। ਆਪ ਇਹ ਕੌਣ ਸੁੱਤਿਆਂ ਪਏ ਤੇ ਕੌਣ ਕੰਮ ਕਰ ਗਿਆ ਇਹ ਰਾਤ ਨੂੰ? ਇਹ ਕੌਣ ਮਿੱਟੀ ਸਿੱਟ ਕੇ ਅਕਸਰ ਕੜਾਈਏ ਢੋਏ ਆ ਲੋਕਾਂ ਨੇ, ਕਈਆਂ ਬਾਈਆਂ। ਉਹਨਾਂ ਲੋਕਾਂ ਨੂੰ ਜਵਾਬ ਕੀ ਆ ਜਿਹੜੇ ਟੱਪ ਕੇ ਇਹ ਗੱਲ ਕਹਿੰਦੇ ਨੇ ਵੀ ਭਾਈ ਇਹ ਤਾਂ ਬੰਦ ਹੀ ਕਰ ਦਿਓ, ਇਹ ਕਿਹੜਾ ਕੋਈ ਕੰਮ ਕਰਦੇ ਨੇ? ਸਭ ਤੋਂ ਜ਼ਿਆਦਾ ਕਹਿੰਦੇ ਸਕੈਮ ਇਹਦੇ 'ਚ ਹੁੰਦਾ। ਨਹੀਂ ਭਾਜੀ, ਕੰਮ ਕਰਦੇ ਕਰਕੇ ਆ ਸਾਰੀ ਦੁਨੀਆ, ਅੱਜ ਦੁਨੀਆ ਇਕੱਠੀ ਹੋਈ ਆ, ਸਾਰੀ ਜਿੰਨੀ ਵੀ ਹੈਗੀ ਆ ਕੰਮਕਾਰ ਕਰਦੇ ਕਰਕੇ ਤਾਂ ਇਕੱਠੇ ਹੋਏ ਆ ਇਹ। ਇਹਨਾਂ ਨੂੰ ਵੀ ਹੁਣ ਤਕਲੀਫ ਹੈ, ਜੇ ਕੰਮਕਾਰ ਬੰਦ ਹੋ ਜਾਊਗਾ ਤੇ ਇਹ ਰੋਟੀ ਕਿੱਥੋਂ ਖਾਣਗੇ? ਕੰਮਕਾਰ ਤਾਂ ਉਦੋਂ ਨੇ ਸਰਕਾਰ, ਕੋਈ ਕਿਸੇ ਨੂੰ ਨੌਕਰੀ ਨਹੀਂ ਮਿਲਦੀ, ਕੋਈ ਕੰਮਕਾਰ ਹੈ ਨਹੀਂ ਕੋਈ ਚਾਹੀਦਾ। ਹੁਣ ਤਾਂ ਤੁਸੀਂ ਆਪਣੇ ਪਿੰਡ ਦੀ ਪੰਚਾਇਤ ਤੋਂ ਸ਼ੁਰੂ ਕਰੋਗੇ, ਉਹਨਾਂ ਨੂੰ ਕਹੋਗੇ ਵੀ ਭਾਈ ਜਿਹੜਾ ਮਤਾ ਪਾਉਣ ਨੂੰ ਕਹਿ ਰਹੇ ਨੇ ਉਹ ਨਹੀਂ ਪਾਉਣਾ ਆਪਾਂ? ਜੀ ਕਮਾਂ ਜੀ, ਕਹਿਣਾ ਪੈਣਾ।
ਹਾਂਜੀ ਸਾਰਿਆਂ ਨੂੰ ਕਹਿਣਾ ਪੈਣਾ। ਸਾਰੇ ਕਹੋਗੇ? ਹਾਂਜੀ ਕਮਾਂਗੇ ਸਾਰੇ ਹਾਂਜੀ ਕਮਾਂਗੇ ਸਾਰੇ ਕਰਾਂਗੇ ਸਾਰੇ ਕਮਾਂਗੇ ਕੰਮ ਕਰਨਾ ਅਸੀਂ। ਇਧਰ ਪਿੱਛੇ ਬਜ਼ੁਰਗ ਚੁੱਪਚਾਪ ਖੜੇ ਨੇ, ਬੋਲਣਾ ਨਹੀਂ, ਕੰਮ ਜਾਂਦਾ ਲੱਗਣਾ ਕਹਿੰਦੇ ਹੁਣ। ਪਤਾ ਨਹੀਂ, ਚਲੋ ਠੀਕ ਹੈ। ਕੰਮ ਦਾ ਨਾਮ ਇਹ ਰਹਿਣਾ ਚਾਹੀਦਾ ਮਨਰੇਗਾ ਹੀ। ਮਨਰੇਗਾ, ਹਾਂਜੀ। ਚਲੋ ਇੱਕ ਗੱਲ ਇਹ ਕਹਿੰਦੇ ਨੇ ਵੀ ਨਾਮ ਜੋ ਮਰਜ਼ੀ ਰੱਖ ਦੋ, ਗਰੀਬ ਨੂੰ ਕੰਮ ਨਾਲ ਹੈ, ਕੰਮ ਮਿਲੇ। ਨਹੀਂ ਜੀ, ਉਹਨਾਂ ਨੇ ਆਪਣੀ ਸਰਕਾਰ ਚਲਾਉਣੀ ਕਰਕੇ ਕਹਿੰਦੇ ਹੋਣਗੇ ਉਹ। ਅੱਛਾ, ਹਾਂਜੀ ਇਹ ਚੱਕਰ ਹੈ। ਹਾਂਜੀ ਸੋ ਇਹ ਸਥਿਤੀ ਹੈ। ਅੰਤ ਦੇ ਵਿੱਚ ਇੱਕ ਵਾਰੀ ਹੱਥ ਖੜੇ ਕਰਕੇ ਤੁਸੀਂ ਦੱਸ ਦਿਓ ਵੀ ਕੰਮ ਇਹ ਵਾਲਾ ਜਿਹੜਾ ਖਤਮ ਕਰਨ ਦੀ ਕਵਾਇਦ ਚੱਲ ਰਹੀ ਹੈ, ਤੁਸੀਂ ਚਾਹੁੰਦੇ ਹੋ ਖਤਮ ਹੋਵੇ ਜਾਂ ਚੱਲਦਾ ਰਹੇ? ਠੀਕ ਹੈ ਜੀ। ਸੋ ਇਹ ਦਰਾਮਾ ਪਿੰਡ ਦੇ ਵਿੱਚ ਅਸੀਂ ਖੜੇ ਸੀ, ਗੱਲਬਾਤ ਤੁਸੀਂ ਸੁਣੀ ਹੈ, ਸਾਰਿਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਬੇਸ਼ੱਕ ਨਰੇਗਾ ਦੇ ਨਾਲ ਨਾਲ ਉਹਨਾਂ ਦੇ ਪੰਜਾਬ ਸੰਬੰਧੀ ਜਿਹੜੇ ਮਸਲੇ ਨੇ, ਪੰਜਾਬ ਸਰਕਾਰ ਨਾਲ ਜਿਹੜੇ ਉਹਨਾਂ ਦੇ ਰੌਲੇ ਨੇ, ਉਹਨਾਂ ਤੇ ਵੀ ਗੱਲ ਕੀਤੀ ਹੈ। ਤੁਸੀਂ ਕੀ ਸੋਚਦੇ ਹੋ? ਵਿਚਾਰ ਰਾਏ ਟਿੱਪਣੀਆਂ ਜ਼ਰੂਰ ਦਿਓ। ਧੰਨਵਾਦ, ਸਤਿ ਸ਼੍ਰੀ ਅਕਾਲ।